ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਦਸੰਬਰ ਦੀ 15 ਤਰੀਕ ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਸੰਪਰਕ ਕਰੋ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ, ਜਿਹੜਾ ਬਰਾਊਨ ਯੂਨੀਵਰਸਿਟੀ ਦੇ ਵਿੱਚ ਸ਼ੂਟਿੰਗ ਹੋਈ ਆ ਤੇ FBI ਨੇ $50,000 ਦਾ ਇਨਾਮ ਜਿਹੜਾ ਆ ਉਸ ਸਸਪੈਕਟ ਦੇ ਉੱਤੇ ਰੱਖਿਆ ਹੈਗਾ ਤੇ ਉਹਦੀਆਂ ਜਿਹੜੀਆਂ ਫੋਟੋਆਂ ਆ ਉਹ ਵੀ ਰਿਲੀਜ਼ ਕੀਤੀਆਂ ਗਈਆਂ ਹੈਗੀਆਂ। ਹੁਣ ਤੁਸੀਂ ਦੇਖ ਲਓ ਵੀ ਕਿੰਨਾ ਚਿਰ ਹੋ ਗਿਆ, ਕਿੰਨੇ ਘੰਟੇ ਹੋ ਗਏ ਤੇ ਉਹ ਹਜੇ ਤੱਕ ਵੀ ਜਿਹੜਾ ਸਸਪੈਕਟ ਆ ਉਸ ਨੂੰ ਫੜ ਨਹੀਂ ਸਕੇ। ਅਥਾਰਟੀਜ਼ ਨੇ ਇਹ ਅਨਾਉਂਸ ਕੀਤਾ ਵੀ ਪਰਸਨ ਆਫ ਇੰਟਰਸਟ ਕਸਟਡੀ 'ਚ ਆ। ਬਾਅਦ 'ਚ ਉਹ ਬੰਦੇ ਨੂੰ ਛੱਡ ਵੀ ਦਿੱਤਾ। ਰੋਡ ਆਈਲੈਂਡ ਦੇ ਅਟਾਰਨੀ ਜਨਰਲ ਪੀਟਰ ਨਰੋਆ ਉਹਨਾਂ ਨੇ ਦੱਸਿਆ ਤੇ ਪਰ ਹੁਣ ਜਿਹੜਾ FBI ਆ ਉਹਨਾਂ ਵੱਲੋਂ ਜਿਹੜਾ ਆ $50,000 ਦਾ ਜਿਹੜਾ ਇਨਾਮ ਰੱਖਿਆ ਗਿਆ ਹੈ ਅਨਨੋਨ ਸਸਪੈਕਟ, ਜਿਸ ਨੇ ਜਿਹੜਾ ਦਸੰਬਰ 13 ਨੂੰ ਗੋਲੀਆਂ ਚਲਾ ਕੇ 2 ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਯੂਨੀਵਰਸਿਟੀ ਦੇ ਵਿੱਚ। ਬੜੀ ਟੌਪ ਨੌਜ ਯੂਨੀਵਰਸਿਟੀ ਆ, ਆਈਵੀ ਲੀਗ ਯੂਨੀਵਰਸਿਟੀ। ਸੋ ਅੱਜ ਜਿਹੜੀ ਉੱਥੋਂ ਦੀ ਲੋਕਲ ਲਾ ਐਨਫੋਰਸਮੈਂਟ ਨੇ ਬੇਸਿਕਲੀ ਸਿੱਧਾ ਹੀ ਕਿਹਾ, ਕਹਿੰਦੇ FBI ਨੇ ਪਹਿਲਾਂ ਇਸ ਬੰਦੇ ਦੇ ਬਾਰੇ ਦੱਸਿਆ ਸੀਗਾ ਜਿਹੜਾ ਇਹਨਾਂ ਨੇ ਫੜ ਕੇ ਛੱਡਿਆ ਆ, ਤੇ ਹੁਣ ਕਹਿੰਦੇ ਵੀ ਇਹ ਉਹ ਬੰਦਾ ਹੈ ਨਹੀਂ ਆ। ਜਿੱਦਾਂ ਆਪਾਂ ਸਵੇਰੇ ਵੀ ਜ਼ਿਕਰ ਕੀਤਾ, ਚਾਰਲੀ ਕਰਕ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ ਵੀ ਲਾ ਐਨਫੋਰਸਮੈਂਟ ਦੀ ਕਿਤੇ ਨਾ ਕਿਤੇ ਇਹੀ ਵਤੀਰਾ ਜਿਹੜਾ ਰਿਹਾ। ਪਹਿਲੋਂ ਇੱਕ ਬੰਦਾ ਫੜ ਲਿਆ, ਬਾਅਦ 'ਚ ਉਹ ਉਸ ਦੇ ਨਾਲ ਸੰਬੰਧਿਤ ਹੀ ਨਹੀਂ ਸੀਗਾ, ਫਿਰ ਬਾਅਦ ਦੇ ਵਿੱਚ ਜਾ ਕੇ ਕਿਤੇ ਉਹ ਲੱਭਾ ਤੇ ਉਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਤੇ ਹੁਣ ਉਸ ਦੀਆਂ ਪੇਸ਼ੀਆਂ ਜਿਹੜੀਆਂ ਚੱਲ ਰਹੀਆਂ ਨੇ। ਹਾਂ, ਅੱਜ ਹੁਣੇ FBI ਨੇ ਕੁਝ ਤਸਵੀਰਾਂ ਜਿਹੜੀਆਂ ਸਕਰੀਨ ਗ੍ਰੈਬਸ ਆ, ਉਸ ਬੰਦੇ ਦੇ ਮਾਸਕ ਵਗੈਰਾ ਉਹਨੇ ਮੂੰਹ ਦੇ ਉੱਤੇ ਪਾਇਆ ਹੋਇਆ ਆ, ਸਿਰ ਦੇ ਉੱਤੇ ਹੁੱਡੀ ਵਗੈਰਾ ਜਿਹੜੀ ਉਹ ਲਈ ਹੋਈ ਆ, ਉਹਦੀਆਂ ਤਸਵੀਰਾਂ ਕੁਝ ਜਾਰੀ ਕੀਤੀਆਂ। ਸੋ ਹੁਣ ਦੇਖਦੇ ਹਾਂ ਵੀ ਕਦੋਂ ਤੱਕ ਇਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੁੰਦੀ ਹੈ। ਤੇ ਜਿੱਦਾਂ ਦੱਸਿਆ ਵੀ ਉਸ ਨੂੰ ਫੜਾਉਣ ਵਾਲੇ ਜਿਹੜਾ ਮਦਦ ਕਰੂਗਾ ਉਹਨੂੰ $50,000 ਦਾ ਇਨਾਮ ਵੀ ਰੱਖ ਦਿੱਤਾ ਗਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਹੋਰ ਐਗਜ਼ੈਕਟਿਵ ਆਰਡਰ ਸਾਈਨ ਕਰਦੇ ਹੋਏ ਜਿਹੜੀ ਫੈਂਟਨਲ ਆ ਉਸ ਨੂੰ ਵੈਪਨ ਆਫ ਮਾਸ ਡਿਸਟਰਕਸ਼ਨ ਦੇ ਤੌਰ ਦੇ ਉੱਤੇ ਡੈਜ਼ਿਗਨੇਟ ਕਰ ਦਿੱਤਾ ਆ। ਉਸ ਨੂੰ ਇਹ ਜਿਹੜਾ ਨਵਾਂ ਇੱਕ ਹਿਸਾਬ ਦੇ ਨਾਲ ਲੈਵਲ ਦੇ ਉੱਤੇ ਲੈ ਆਂਦਾ ਆ। ਉਹਨਾਂ ਨੇ ਪੈਂਟਾਗਨ ਤੇ ਜਸਟਿਸ ਡਿਪਾਰਟਮੈਂਟ ਨੂੰ ਇਹ ਨਾਲ ਹੀ ਹਦਾਇਤਾਂ ਦਿੰਦੇ ਹੋਏ ਇਸ ਐਗਜ਼ੈਕਟਿਵ ਆਰਡਰ ਦੇ ਵਿੱਚ ਆਦੇਸ਼ ਦਿੱਤੇ ਨੇ ਵੀ ਵਾਧੂ ਜਿਹੜੇ ਆ ਉਹ ਕਦਮ ਚੁੱਕੇ ਜਾਣ ਤਾਂ ਜੋ ਫੈਂਟਨਲ ਜੋ ਇੱਥੇ ਬਣਾਇਆ ਜਾ ਰਿਹਾ ਆ, ਡਿਸਟਰੀਬਿਊਟ ਕੀਤਾ ਜਾ ਰਿਹਾ ਆ ਇਸ ਡਰੱਗ ਦਾ, ਤੇ ਇਹਦੇ ਜਿਹੜੇ ਪ੍ਰੀਕਰਸਰ ਆ ਉਹਨਾਂ ਨੂੰ ਰੋਕਣ ਦੇ ਲਈ ਹੋਰ ਨਵੇਂ ਕਦਮ ਜਿਹੜੇ ਚੁੱਕੇ ਜਾਣੇ ਚਾਹੀਦੇ ਆ। ਵਾਈਟ ਹਾਊਸ ਨੇ ਕਿਹਾ ਵੀ ਇਹ ਕਦਮ ਚੁੱਕਣ ਦੇ ਨਾਲ ਇਸ ਕਾਰਟਲਸ ਨੂੰ ਰੋਕਣ ਦੇ ਲਈ, ਕੰਬੈਟ ਕਰਨ ਦੇ ਲਈ ਅਸੀਂ ਹਰ ਹੀਲਾ, ਹਰ ਤਰੀਕਾ ਵਰਤਾਂਗੇ। ਫੋਰਨ ਨੈਟਵਰਕਸ ਜੋ ਇਸ ਕੰਮ ਦੇ ਵਿੱਚ ਹਿੱਸਾ ਪਾ ਰਹੇ ਨੇ, ਫੈਂਟਨਲ ਦੀ ਪ੍ਰੋਡਕਸ਼ਨ ਜਾਂ ਉਸ ਦੇ ਲਈ ਰਾ ਮਟੀਰੀਅਲ ਨੂੰ ਅਮਰੀਕਾ ਦੇ ਵਿੱਚ ਲੈ ਕੇ ਆ ਰਹੇ ਆ, ਉਹਨਾਂ ਦੇ ਉੱਤੇ ਵੀ ਨਕੇਲ ਕੱਸੀ ਜਾਊਗੀ। ਉਹਨਾਂ ਨੇ ਕਿਹਾ ਅਮਰੀਕਾ ਦੇ ਵਿੱਚ ਜਿਹੜੇ ਭਾਈਚਾਰੇ ਆ, ਕਮਿਊਨਿਟੀਜ਼ ਆ, ਨੇਬਰਹੁੱਡਸ ਆ, ਉਹਨਾਂ ਵਿੱਚ ਇਹ ਜਿਹੜਾ ਡੈਡਲੀ ਸਬਸਟੈਂਸ ਲਗਾਤਾਰ ਘਾਤਕ ਜਿਹੜਾ ਇਹ ਹਥਿਆਰ ਹੀ ਵਰਤਿਆ ਜਾਊਗਾ, ਕਿਉਂਕਿ ਵੈਪਨ ਆਫ ਮਾਸ ਡਿਸਟਰਕਸ਼ਨ ਉਹਨਾਂ ਨੇ ਕਹਿ ਦਿੱਤਾ ਇਸ ਨੂੰ ਵੀ ਉਹ ਜਿੱਦਾਂ ਆ ਰਿਹਾ ਆ ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਆ। ਸੋ ਕਹਿੰਦੇ ਵੀ ਇਹਨੂੰ ਕੰਸਨਟਰੇਟਡ ਲਾਰਜ ਸਕੇਲ ਟੈਰਰ ਅਟੈਕਸ ਬਾਈ ਆਰਗੇਨਾਈਜ਼ਡ ਐਡਵਰਸਰੀਜ਼ ਉਹਨਾਂ ਦੁਆਰਾ ਅਮਰੀਕਾ ਦੇ ਉਲਟ ਹੁਣ ਵਰਤਿਆ ਜਾ ਰਿਹਾ ਹੈਗਾ ਆ। ਇਹ ਆਰਡਰ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਉਂਦਾ ਜਦ ਰਾਸ਼ਟਰਪਤੀ ਟਰੰਪ
ਆਪਣਾ ਯੂਐਸ ਦਾ ਕੈਂਪੇਨ ਹੈ ਡਰੱਗ ਟ੍ਰੈਫਿਕਰਸ ਦੇ ਉਲਟ ਸਾਊਥ ਅਫਰੀਕਾ ਦੇ ਵਿੱਚ ਉਸ ਨੂੰ ਹੋਰ ਤੇਜ਼ ਜਾਂ ਵਧਾਉਣ ਜਾ ਰਹੇ ਆ। ਹੁਣ ਤੱਕ ਯੂਐਸ ਦੇ ਦੁਆਰਾ 20 ਤੋਂ ਵੱਧ ਬੋਟ ਸਟ੍ਰਾਈਕਸ ਕੀਤੀਆਂ ਜਾ ਚੁੱਕੀਆਂ ਆ ਕੈਰੇਬੀਅਨ ਤੇ ਈਸਟਰਨ ਪੈਸੀਫਿਕ ਓਸ਼ਨ ਦੇ ਵਿੱਚ, ਜਿਸ ਦੇ ਜ਼ਰੀਏ ਕਹਿੰਦੇ ਵੀ ਜਿਸ ਰਾਹ ਜ਼ਰੀਏ ਅਮਰੀਕਾ 'ਚ ਫੈਂਟਨਲ ਦਾਖਲ ਹੁੰਦੀ ਆ, ਉਹ ਯੂਐਸ ਦੇ ਵਿੱਚ ਆ ਕੇ ਮੈਨੂਫੈਕਚਰ ਕੀਤੀ ਜਾਂਦੀ ਆ ਤੇ ਫਿਰ ਮੈਕਸੀਕੋ ਦੇ ਨਾਲ ਉੱਥੇ ਇਹਨਾਂ ਦੀਆਂ ਲੈਬਸ ਬਣੀਆਂ ਆ ਤੇ ਉਸ ਤੋਂ ਬਾਅਦ 'ਚ ਇੱਥੇ ਪਹੁੰਚਦੇ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਰਾ ਮਟੀਰੀਅਲ ਆ ਚਾਈਨਾ ਤੇ ਇੰਡੀਆ ਦੇ ਵਿੱਚੋਂ ਆ ਰਿਹਾ ਆ ਫੈਂਟਨਲ ਨੂੰ ਬਣਾਉਣ ਦੇ ਲਈ। ਸੋ ਵੈਪਨ ਆਫ ਮਾਸ ਡਿਸਟਰਕਸ਼ਨ ਘੋਸ਼ਿਤ ਕਰ ਦਿੱਤਾ ਗਿਆ ਆ ਫੈਂਟਨਲ ਨੂੰ, ਜੋ ਅਮਰੀਕਾ ਦੇ ਵਿੱਚ ਦਾਖਲ ਹੋ ਕੇ ਕਹਿੰਦੇ ਵੀ ਸਾਲਾਨਾ 2 ਤੋਂ 3 ਲੱਖ ਹਰ ਸਾਲ ਲੋਕ ਇਸ ਦੀ ਓਵਰਡੋਜ਼ ਦੇ ਨਾਲ ਜਿਹੜੇ ਮਰ ਰਹੇ ਹੈਗੇ ਆ। ਸੋ ਫੈਂਟਨਲ ਵੈਪਨ ਆਫ ਮਾਸ ਡਿਸਟਰਕਸ਼ਨ ਜਿਹੜੀ ਉਹ ਬਣ ਚੁੱਕੀ ਹੈਗੀ ਆ। 18 ਤੋਂ 45 ਸਾਲ ਦੀ ਉਮਰ ਦੇ ਵਿੱਚ ਇਸ ਟਾਈਮ ਲੀਡਿੰਗ ਕਾਜ਼ ਆ ਫੈਂਟਨਲ ਦੀ ਓਵਰਡੋਜ਼। ਸੋ ਬੇਸਿਕਲੀ ਜਿਹੜੇ ਸਭ ਤੋਂ ਜਵਾਨ ਇੱਕ ਜਿਹੜੀ ਪਾਪੂਲੇਸ਼ਨ ਮੰਨੀ ਜਾਂਦੀ ਆ ਉਹ ਫੈਂਟਨਲ ਦੀ ਓਵਰਡੋਜ਼ ਦੇ ਨਾਲ ਮਰ ਰਹੀ ਆ। 1,07,000 DEA ਦੇ ਆંકੜੇ ਦੱਸਦੇ ਆ ਯੂਐਸ ਦੇ ਵਿੱਚ 2023 ਚ ਇਹ ਮੌਤਾਂ ਹੋਈਆਂ ਆ ਤੇ ਇਹ ਜਿਹੜੀਆਂ ਮੌਤਾਂ ਜਿਹੜੀ ਸ਼੍ਰੇਣੀ ਇਸ ਦੇ ਵਿੱਚ ਆਉਂਦੀਆਂ ਆ ਓਪੀਓਇਡਸ ਤੇ ਜਿਹਦਾ ਫੈਂਟਨਲ ਆ ਉਹਦੀ ਓਵਰਡੋਜ਼ ਦੇ ਨਾਲ। ਸੋ FBI ਡਿਫਾਈਨ ਕਰਦਾ ਆ WMD ਨੂੰ ਡਿਸਟਰਕਟਿਵ ਡਿਵਾਈਸ such as an explosive or incendiary bomb, rocket, grenade, a weapon that is designated to cause death or serious injury through a toxic or poisonous chemical, a weapon that contains a biological agent or toxin, a weapon that is designed to release dangerous level of radiation and radioactivity. So ਇਸ ਨੂੰ toxic chemical ਜਾਂ poisonous ਵਾਲੇ ਕੈਟਾਗਰੀ ਦੇ ਹਿਸਾਬ ਦੇ ਨਾਲ ਜੋ ਇਹ ਮੌਤ ਦਾ ਤਾਂਡਵ ਰਚਦੀ ਆ ਫੈਂਟਨਲ, ਉਸ ਕੈਟਾਗਰੀ ਦੇ ਨਾਲ ਹੁਣ ਵੈਪਨ ਆਫ ਮਾਸ ਡਿਸਟਰਕਸ਼ਨ ਘੋਸ਼ਿਤ ਕਰ ਦਿੱਤਾ ਗਿਆ ਆ। ਕਈ ਕਾਂਗਰਸ ਮੈਂਬਰਸ ਉਹ ਸੋਚ ਰਹੇ ਸੀਗੇ ਵੀ ਇਸ ਨੂੰ ਆਪਾਂ ਸਦਨ ਦੇ ਵਿੱਚ ਵੀ ਕਾਨੂੰਨੀ ਤੌਰ ਦੇ ਉੱਤੇ ਵੀ WMD ਘੋਸ਼ਿਤ ਕਰ ਦਈਏ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ, ਫੈਡਰਲ ਅਥਾਰਟੀਜ਼ ਨੇ 4 ਸਸਪੈਕਟਸ ਨੂੰ ਲਾਸ ਐਂਜਲਸ ਏਰੀਏ ਦੇ ਵਿੱਚ ਅਰੈਸਟ ਕੀਤਾ ਹੈ, ਜਿਨ੍ਹਾਂ ਨੇ ਨਵੇਂ ਸਾਲ ਦੇ ਉੱਤੇ ਜਿਹੜੇ ਆ ਬੰਬ ਚਲਾਣੇ ਸੀਗੇ ਸਦਰਨ ਕੈਲੀਫੋਰਨੀਆ ਦੇ ਏਰੀਏ ਦੇ ਵਿੱਚ। ਜਿਹੜੇ ਸਸਪੈਕਟ ਆ ਉਹਨਾਂ ਨੂੰ ਲੂਸਰਨ ਵੈਲੀ ਡੈਜ਼ਰਟ ਸਿਟੀ ਹੈਗੀ ਆ ਈਸਟ ਆਫ ਲਾਸ ਐਂਜਲਸ, ਉੱਥੋਂ ਜਿਹੜਾ ਆ ਅਰੈਸਟ ਕੀਤਾ ਗਿਆ, ਜਿੱਥੇ ਉਹ ਟੈਸਟ ਕਰ ਰਹੇ ਸੀ ਇੰਪਰੋਵਿਜ਼ਡ ਐਕਸਪਲੋਸਿਵ ਡਿਵਾਈਸਿਸ ਜਿਹੜੀਆਂ ਉਹਨਾਂ ਨੇ ਬੰਬਿੰਗ ਦੇ ਲਈ ਵਰਤਣੀਆਂ ਸੀਗੀਆਂ। ਇਹ ਕਹਿੰਦੇ ਵੀ ਜਿਹੜੇ ਮੈਂਬਰ ਆ ਚਾਰੇ ਦੇ ਚਾਰੇ ਇੱਕ ਤਰ੍ਹਾਂ ਨਾਲ ਪ੍ਰੋ ਪੈਲਸਟੀਨੀਅਨ ਗਰੁੱਪ ਦੇ ਆਫਸ਼ੂਟ ਗਰੁੱਪ ਆ, ਟਰਟਲ ਆਈਲੈਂਡ ਆਪਰੇਸ਼ਨ ਫਰੰਟ ਇਹਦਾ ਨਾਂ ਆ। ਤੇ ਕਾਨਫਰੰਸ ਦੇ ਦੌਰਾਨ ਫੈਡਰਲ ਜਿਹੜੇ ਫਸਟ ਅਸਿਸਟੈਂਟ US ਅਟਾਰਨੀ ਬਿਲ SI ਲਈ ਆ, ਉਹਨਾਂ ਨੇ ਦੱਸਿਆ ਵੀ ਇਹ ਰੈਡੀਕਲ ਐਂਟੀ ਗਵਰਨਮੈਂਟ ਜਿਹੜਾ ਗਰੁੱਪ ਹੈਗਾ ਤੇ ਇਹਨਾਂ ਦੇ ਉੱਤੇ ਹੁਣ ਕਨਸਪੀਰੇਸੀ, ਪੋਜੈਸ਼ਨ ਆਫ ਡਿਸਟਰਕਟਿਵ ਡਿਵਾਈਸਸ, ਇਹ ਸਾਰਿਆਂ ਦੇ ਜਿਹੜੇ ਚਾਰजेस ਲਾਏ ਗਏ ਹੈਗੇ ਆ। ਤੇ ਇਹ ਜਿਹੜਾ ਗਰੁੱਪ ਆ ਕਹਿੰਦੇ ਵੀ ਸੀਰੀਜ਼ ਆਫ ਬੰਬਿੰਗ ਇਹਨੇ ਮਲਟੀਪਲ ਟਾਰਗੇਟਸ ਕੈਲੀਫੋਰਨੀਆ ਦੇ ਵਿੱਚ ਨਵੇਂ ਸਾਲ ਵਾਲੇ ਦਿਨ ਕਰਨੇ ਸੀ। ਨਾਲ ਦੀ ਨਾਲ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਏਜੰਟਸ ਤੇ ਉਹਨਾਂ ਦੀਆਂ ਕਾਰਾਂ ਦੇ ਉੱਤੇ ਵੀ ਇਹ ਜੋ ਅਟਾਰਨੀ ਜਨਰਲ ਪੈਮ ਬੌਂਡੀ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਡਿਸਕਲੋਜ਼ ਕੀਤਾ ਹੈਗਾ। ਸਰਵੇਲੈਂਸ ਫੁਟੇਜ ਵੀ ਇਹਨਾਂ ਦੀ ਹਰਜੋਤ ਸਿੰਘ ਜੀ ਡਿੱਕੇ ਲੱਗੀ ਆ, ਜਿਸ ਦੇ ਵਿੱਚ ਇੱਕ ਮੁਹਾਵੇ ਡੈਜ਼ਰਟ ਵਿੱਚ ਕੋਸ਼ਿਸ਼ ਕਰ ਰਹੇ ਸੀ ਵੀ ਇਸ ਨੂੰ ਡੈਟੋਨੇਟ ਕਰਕੇ ਇਹ ਜਿਹੜਾ ਇਹਨਾਂ ਨੇ ਬੰਬ ਚਲਾ ਕੇ ਦੇਖਣਾ ਸੀਗਾ, ਉਸ ਦੀ ਕਹਿੰਦੇ ਵੀ ਇਹਨਾਂ ਨੇ ਵੀਡੀਓ ਫੁਟੇਜ ਸਰਵੇਲੈਂਸ ਜਿਹੜੀ ਫੁਟੇਜ ਆ ਉਹ ਪਤਾ ਕੀਤੀ ਹੈ, ਜਿਸ ਵਿੱਚ ਕਹਿੰਦੇ ਵੀ ਕੋਸ਼ਿਸ਼ ਕਰ ਰਹੇ ਆ ਵੀ ਇਸ ਨੂੰ ਇੱਕ ਰੇਗਿਸਤਾਨ ਦੇ ਵਿੱਚ ਚਲਾ ਕੇ ਦੇਖੀਏ ਵੀ ਬੰਬ ਚਲਾਇਆ ਕਿੱਦਾਂ ਜਿਹੜਾ ਉਹ ਜਾਣਾ ਆ। ਸੋ ਟਰਟਲ ਆਈਲੈਂਡ ਲਿਬਰੇਸ਼ਨ ਫਰੰਟ, ਜਿੱਦਾਂ ਆਪਾਂ ਸਵੇਰੇ ਵੀ ਇਸ ਦੇ ਬਾਰੇ ਜ਼ਿਕਰ ਜਿਹੜਾ ਉਹ ਕੀਤਾ ਸੀ, ਇਹਦਾ ਮੁਸ਼ਤੈਦੀ ਆ FBI ਦੀ, ਲਾ ਐਨਫੋਰਸਮੈਂਟ ਦੀ ਵੀ ਇਹਨਾਂ ਨੂੰ ਸਮੇਂ ਰਹਿੰਦੇ ਹੋਏ ਇਸ ਚੀਜ਼ ਦਾ ਪਤਾ ਲੱਗ ਗਿਆ, ਨਹੀਂ ਤਾਂ ਇੱਕ ਬਹੁਤ ਭਿਆਨਕ ਚੀਜ਼ ਇਸ ਕਰਕੇ ਵਾਪਰ ਸਕਦੀ ਸੀਗੀ। ਸੋ ਇਹ ਜਿਹੜੇ ਆ 30-32 ਸਾਲ ਦੀ ਉਮਰ ਦੇ ਲਾਈਕ 30s ਦੇ ਵਿੱਚ ਹੈਗੇ ਆ ਮੋਸਟਲੀ ਇਹ ਲੋਕ, 4 ਜਣੇ ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕੀਤਾ ਜਿਹੜਾ ਉਹ ਗਿਆ ਹੈਗਾ ਆ। ਸੋ ਫਾਰ ਲੈਫਟ ਗਰੁੱਪ ਦੇ ਦੱਸੇ ਜਾਂਦੇ ਨੇ ਜਿਨ੍ਹਾਂ ਨੇ ਇੱਕ ਟੈਰਰ ਪਲਾਟ, ਇੱਕ ਕੋਸ਼ਿਸ਼ ਕਰ ਰਹੇ ਸੀ ਵੀ ਕੈਲੀਫੋਰਨੀਆ ਦੇ LA ਜਾਂ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਕੁਝ ਧਮਾਕੇ ਜਿਹੜੇ ਉਹ ਕੀਤੇ ਜਾ ਸਕਣ।
ਸੋ ਦੇਖੋ ਕਿੱਦਾਂ ਦੇ ਲੋਕ, ਜਿਹੜਾ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀਗੇ ਵੀ ਕਮਲੇ ਲੋਕਾਂ ਦਾ ਦੁਨੀਆ ਦੇ ਉੱਤੇ ਕੋਈ ਘਾਟ ਨਹੀਂ ਹੈਗੀ ਇਸ ਮੌਕੇ, ਵੀ ਕੌਣ ਕੀ ਜਿਹੜਾ ਉਹ ਕੁਛ ਇਸ ਟਾਈਮ ਸੋਚੀ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਟਰਟਲ ਆਈਲੈਂਡ ਲਿਬਰੇਸ਼ਨ ਫਰੰਟ, ਇਹ ਆਪਣੇ ਆਪ ਨੂੰ, ਇਹਨਾਂ ਦਾ ਫੇਸਬੁੱਕ ਪੇਜ ਵੀ ਆ, ਇਹਨਾਂ ਦਾ ਇੰਸਟਾਗ੍ਰਾਮ ਪੇਜ ਵੀ ਹੈਗਾ ਆ। ਸੋ ਇਹ ਕਾਫੀ ਕੁਛ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਇਹ 4 ਗ੍ਰਿਫਤਾਰੀਆਂ ਵੀ ਜਿਹੜੀਆਂ ਉਹਨਾਂ ਨੇ ਨਾਲ ਦੇ ਨਾਲ ਕਰ ਲਈਆਂ ਹੈਗੀਆਂ। ਸੋ ਕਹਿੰਦੇ ਵੀ ਕਾਫੀ ਤਰ੍ਹਾਂ ਦਾ ਜਿਹੜੀ ਸਮੱਗਰੀ ਆ, ਸਮਾਨ ਆ, ਉਹ ਵੀ ਇਹਨਾਂ ਦੇ ਥਾਵਾਂ ਤੋਂ ਜਦੋਂ ਇਹਨਾਂ ਨੇ ਗ੍ਰਿਫਤਾਰ ਕੀਤੇ ਆ, ਵੀ ਉਹ ਮਿਲਿਆ ਆ, ਜਿਹੜਾ ਅਸਲਾ ਕਹਿ ਲਓ ਵੀ ਉਹ ਮਿਲਿਆ ਉਸ ਤਰੀਕੇ ਦਾ, ਵੀ ਕੈਮੀਕਲ ਵੈਪਨਸ ਤੇ ਹੋਰ ਸਾਰੀਆਂ ਚੀਜ਼ਾਂ ਵੀ ਉਹਨਾਂ ਦੇ ਨਾਲ। ਸੋ ਡੈਥ ਟੂ ਅਮਰੀਕਾ, ਲੌਂਗ ਲਿਵ ਟਰਟਨ ਆਈਲੈਂਡ, ਪੈਲਸਤੀਨ, ਡੈਥ ਟੂ ਆਈਸ, ਅਮਰੀਕਨ ਕੈਟਾਸਟ੍ਰੋਫ, ਫੈਸਿਜ਼ਮ, ਇੱਦਾਂ ਦੇ ਜਿਹੜੇ ਪਰਚੇ ਆ ਇਹਨਾਂ ਦੇ ਕੋਲੋਂ ਵੀ ਜਿਹੜੇ ਉੱਥੇ ਪ੍ਰਾਪਤ ਹੋਏ ਆ। ਤੇ ਇਹ ਇੱਕ ਲੋਟਸ ਗਰੁੱਪ, ਆਰਡਰ ਆਫ ਬਲੈਕ ਲੋਟਸ ਕਰਕੇ ਆ ਇੱਕ ਸਿਗਨਲ ਗਰੁੱਪ, ਉਹਦੇ ਵਿੱਚ ਵੀ ਇਹ ਚਾਰੇ ਦੇ ਚਾਰੇ ਜਿਹੜੇ ਉਹ ਸ਼ਾਮਲ ਸੀਗੇ। ਸੋ 12 ਦਸੰਬਰ ਨੂੰ ਇਹਨਾਂ ਨੇ ਕਥਿਤ ਤੌਰ ਦੇ ਉੱਤੇ ਐਕਸਪਲੋਸਿਵ ਡਿਵਾਈਸਿਸ ਆ ਉਹਨਾਂ ਦਾ ਨਿਰੀਖਣ ਵੀ ਖੁਦ ਕੀਤਾ ਸੀ। FBI ਦਾ ਜਿਹੜਾ ਬੰਬ ਟੈਕਨੀਸ਼ੀਅਨ ਆ ਉਹਨੇ ਰਿਵਿਊ ਕੀਤਾ ਮਟੀਰੀਅਲ ਦਾ, ਤੇ ਕਹਿੰਦੇ ਵੀ ਕਨਸਪੀਰੇਟਰ ਦੀ ਜਿਹੜੀ ਉਹ ਕੈਂਪ ਸਾਈਟ ਦੇ ਉੱਤੇ, ਤੇ ਕਹਿੰਦੇ ਵੀ ਉਹਨੇ ਇਹ ਜਿਹੜਾ ਉਹ ਦੱਸਿਆ ਵੀ ਇੰਪਰੋਵਾਈਜ਼ਡ ਕੈਮੀਕਲ ਡਿਵਾਈਸ, ਜਿਹਨੂੰ IED ਆਖ ਦਿੱਤਾ ਜਾਂਦਾ ਆ, ਵੀ ਇਹ ਬਣਾਉਣ ਦੇ ਵਿੱਚ ਵਰਤ ਸਕਦੇ ਸੀ, ਜਾਂ ਮੋਲੋਟੋਵ ਕਾਕਟੇਲ ਡਿਵਾਈਸਿਸ, ਤੇ ਕਹਿੰਦੇ ਵੀ ਰੈਡਿਲੀ ਅਸੈਂਬਲੇਬਲ ਸੀਗੇ, ਵੀ ਝੱਟ ਦੇਣੀ ਬਣਾ ਕੇ ਇਸ ਚੀਜ਼ ਨੂੰ ਜਿਹੜਾ ਉਹ ਅੱਗੇ ਲੈ ਕੇ ਜਾ ਸਕਦੇ ਸੀਗੇ। ਸੋ ਇਹ ਲਗਾਤਾਰ ਸਟੋਰੀ ਦੇ ਵਿੱਚ ਹੋਰ ਅਪਡੇਟਸ ਜਿਹੜੀਆਂ ਉਹ ਜਿਉਂ-ਜਿਉਂ ਆਉਂਦੀਆਂ ਜਾਣਗੀਆਂ, ਉਹਦੇ ਬਾਰੇ ਜਿਹੜਾ ਉਹ ਪਤਾ ਲੱਗਦਾ ਰਹੇਗਾ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅੱਜ ਅਨਾਉਂਸ ਕੀਤਾ ਵੀ ਉਹ ਸਾਬਕਾ CDC ਦੇ ਆਫੀਸ਼ੀਅਲ ਨੂੰ ਹਾਇਰ ਕਰਨ ਜਾ ਰਹੇ ਆ, ਜੋ ਕਿ ਕੈਲੀਫੋਰਨੀਆ ਦਾ ਪਬਲਿਕ ਹੈਲਥ ਜਿਹੜਾ ਡਿਪਾਰਟਮੈਂਟ ਆ ਉਸ ਨੂੰ ਹੈਡ ਕਰਨਗੇ। ਇਹ ਕਿਉਂਕਿ ਅੱਜ ਆਪਾਂ ਨੂੰ ਪਤਾ ਵੀ ਫੈਡਰਲ ਲੈਵਲ ਤੇ ਬਹੁਤ ਕੁਝ ਚੇਂਜ ਹੋ ਰਿਹਾ ਹੈਗਾ, ਜਿਹਦਾ ਵਿਰੋਧ ਵੀ ਬਹੁਤ ਹੋ ਰਿਹਾ। ਮਾਈਕ ਪੈਂਸ ਜਿਹੜੇ ਸਾਬਕਾ ਰਾਸ਼ਟਰਪਤੀ ਆ, ਉਹਨਾਂ ਨੇ ਤਾਂ ਹੈਲਥ ਸੈਕਟਰੀ ਦਾ ਜਿਹੜਾ ਅਸਤੀਫਾ ਹੀ ਮੰਗ ਲਿਆ ਵੀ ਤੁਸੀਂ ਤਾਂ ਜਮਾਂ ਹੀ ਜਿਹੜਾ ਆ ਵੀ ਸਾਇੰਸ ਨੂੰ ਜ਼ੀਰੋ ਕਰਨ ਲੱਗੇ ਹੋਏ ਆ। ਡਾਕਟਰ ਸੂਜ਼ਨ ਮੋਨਰੇਜ਼ ਜੋ ਸਾਬਕਾ ਡਾਇਰੈਕਟਰ ਫॉर ਜਿਹੜਾ ਡਿਸੀਜ਼ ਕੰਟਰੋਲ ਦੇ ਆ ਤੇ ਪ੍ਰੀਵੈਂਸ਼ਨ ਦੇ, ਤੇ ਡਾਕਟਰ ਡੈਬਰਾ ਹੋਰੇ ਇਹ ਚੀਫ ਮੈਡੀਕਲ ਆਫੀਸਰ ਰਹੇ ਆ। ਡਾਕਟਰ ਕੈਟਲੀਨ ਜਿਟਲਿਨਾ ਇਹ ਫਾਊਂਡਰ ਤੇ CEO ਲੋਕਲ ਐਪੀਡੈਮੀਓਲੋਜਿਸਟ ਹੈਗੇ ਆ। ਇਹਨਾਂ ਨੂੰ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਨੇ ਹਾਇਰ ਕੀਤਾ ਹੈ, ਤੇ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਲੈਵਲ ਦੇ ਉੱਤੇ ਜਿਹੜੇ ਟੀਕਿਆਂ ਨੂੰ ਲੈ ਕੇ ਬੱਚਿਆਂ ਦੇ ਬਹੁਤ ਰੌਲਾ ਪੈ ਰਿਹਾ ਹੈਗਾ, ਉਹਨਾਂ ਨੂੰ ਆਪਾਂ ਇਸ ਕਰਕੇ ਪ੍ਰੋਫੈਸ਼ਨਲ ਹਾਇਰ ਕੀਤੇ ਆ, ਪਲੱਸ ਇਹ ਜਿਹੜੀ ਫੈਡਰਲ ਗਵਰਨਮੈਂਟ ਆ ਉਸ ਨੂੰ ਐਕਸਪੋਜ਼ ਵੀ ਕਰਨਗੇ। ਜੀ, ਅਗਲੀ ਜਿਹੜੀ ਗੱਲ ਕਰਦੀ ਹੈ, ਕੈਲੀਫੋਰਨੀਆ 'ਚ ਨਵੇਂ ਜਿਹੜੇ ਕਾਂਗਰੈਸ਼ਨਲ ਮੈਪਸ ਆ, ਜਿਸ ਦੇ ਨਾਲ ਡੈਮੋਕ੍ਰੇਟਾਂ ਨੂੰ ਫਾਇਦਾ ਹੋ ਸਕਦਾ ਹੈ, ਕੁਛ ਜਿਹੜੀਆਂ ਸੀਟਾਂ ਕਾਂਗਰਸ ਦੀਆਂ ਉਹ ਜਿੱਤ ਸਕਦੇ ਆ, ਉਹ ਅਦਾਲਤ ਦੇ ਵਿੱਚ ਪਹੁੰਚ ਚੁੱਕਾ ਹੈ। ਕਹਿੰਦੇ ਵੀ ਹੁਣ ਅਦਾਲਤੀ ਜਿਹੜੀ ਲੜਾਈ ਆ, ਕੋਰਟ ਬੈਟਲ ਆ, ਇਹ ਨਵੇਂ ਕਾਂਗਰੈਸ਼ਨਲ ਮੈਪ ਜਿਹੜੇ ਡਿਜ਼ਾਈਨ ਕੀਤੇ ਗਏ ਨੇ ਉਹਨਾਂ ਉੱਤੇ ਸ਼ੁਰੂ ਹੋਊਗੀ। ਕਹਿੰਦੇ ਵੀ ਇਹ ਜਿਹੜੀ ਹੀਅਰਿੰਗ ਆ LA ਦੇ ਵਿੱਚ ਸ਼ੁਰੂ ਹੋਣ ਜਾ ਰਹੀ ਆ। ਟਰੰਪ ਐਡਮਿਨਿਸਟ੍ਰੇਸ਼ਨ ਤੇ ਜਿਹੜੀ ਗਵਰਨਰ ਗੈਵਿਨ ਨਿਊਸਮ, ਉਹਨਾਂ ਦੀ ਜਿਹੜੀ ਕਹਿ ਲਓ ਵੀ ਡੈਮੋਕ੍ਰੇਟ ਪਾਰਟੀ, ਉਹਨਾਂ ਦੇ ਵਿਚਾਲੇ ਹੀ ਇਹ ਸਿੱਧੀ ਪੋਲੀਟੀਕਲ ਫਾਈਟ ਦੇ ਤੌਰ ਦੇ ਉੱਤੇ ਆ, ਤੇ ਕਾਫੀ ਹਾਈ ਸਟੇਕ ਇਸ ਫਾਈਟ ਦੇ ਉੱਤੇ ਜਿਹੜੇ ਲੱਗਣ ਜਾ ਰਹੇ ਆ। 2028 ਦੇ ਵਿੱਚ ਜਿਸ ਬਾਰੇ ਗਵਰਨਰ ਨਿਊਸਮ ਸੋਚ ਰਿਹਾ ਵੀ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਰਨ ਕਰ ਸਕਦਾ ਹੈ, ਪਰ ਉਸ ਤੋਂ ਪਹਿਲਾਂ 2026 ਦੇ ਵਿੱਚ ਇਸ ਵਾਰ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਆ, ਇਸ ਦੇ ਵਿੱਚ ਆਪਣਾ ਪਲੜਾ ਕਾਂਗਰਸ ਦੇ ਵਿੱਚ ਕਿਹਦਾ ਭਾਰੀ ਰਵੇ, ਉਹਨਾਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਜੈਰੀਮੈਂਡਰਿੰਗ ਕਰਕੇ ਰਿਪਬਲਿਕਨਸ ਤੇ ਡੈਮੋਕ੍ਰੇਟਸ ਆਪਣੀਆਂ ਸੀਟਾਂ ਵਧਾਉਣ ਦੀ ਜਿਹੜੀ ਆ ਵੱਖ-ਵੱਖ ਸੂਬਿਆਂ ਦੇ ਵਿੱਚ ਕੋਸ਼ਿਸ਼ ਵਿੱਚ ਲੱਗੇ ਹੋਏ ਆ। ਬੀਤੇ ਨਵੰਬਰ ਦੇ ਵਿੱਚ ਜਦ ਪ੍ਰੋਪ 50 ਦੇ ਉੱਤੇ ਵੋਟ ਪਈ ਸੀ, ਤਾਂ ਕੈਲੀਫੋਰਨੀਆ ਦੇ ਵੋਟਰਾਂ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾ ਕੇ ਉਸ ਪ੍ਰੋਪੋਜੀਸ਼ਨ ਨੂੰ ਜਿਤਾ ਦਿੱਤਾ ਸੀ, ਜਿਸ ਨਾਲ ਇਹ ਮੰਨਿਆ ਜਾ ਰਿਹਾ ਵੀ ਡੈਮੋਕ੍ਰੇਟ ਇੱਥੇ 4-5 ਸੀਟਾਂ ਕੱਢ ਸਕਦੇ ਨੇ, ਉਹ ਆਪਣੀਆਂ ਵਧਾ ਸਕਦੇ ਨੇ। ਸੋ ਟਰੰਪ ਜਿਹੜੇ ਪੋਲੀਟੀਕਲ ਫਾਈਟ ਦੇ ਵਿੱਚ ਦੋ ਸਭ ਤੋਂ ਅਮਰੀਕਾ ਦੇ ਪੋਪੂਲਸ ਯਾਨੀ ਕਿ ਆਬਾਦੀ ਵਾਲੇ ਜਿਹੜੇ ਸੂਬੇ ਆ, ਉਹ ਆਮੋ ਸਾਹਮਣੇ ਦੇਖੇ ਜਾ ਰਹੇ ਆ। ਸਭ ਤੋਂ ਪਹਿਲਾਂ ਟੈਕਸਸ ਨੇ ਇਹ ਕਦਮ ਜਿਹੜਾ ਚੁੱਕਿਆ ਸੀ, ਤੇ ਹੁਣ ਉਸ ਤੋਂ ਬਾਅਦ 'ਚ ਕੈਲੀਫੋਰਨੀਆ ਨੇ ਡੈਮੋਕ੍ਰੇਟਾਂ ਵੱਲੋਂ ਆਪਣੇ ਵੱਲੋਂ ਜਿਹੜਾ ਇਸ ਦਾ ਜਵਾਬ ਦਿੱਤਾ ਸੀ। ਮਜ਼ੂਰੀ, ਨਾਰਥ ਕੈਰੋਲੀਨਾ ਤੇ ਓਹਾਇਓ, ਉਹਨਾਂ ਨੇ ਵੀ ਨਵੀਆਂ ਜਿਹੜੀਆਂ ਹਲਕਾਬੰਦੀ ਆ ਉਹ
ਕਰ ਲਈ ਆ। ਨਵੀਆਂ ਡਿਸਟ੍ਰਿਕਟ ਲਾਈਨਸ ਕਹਿੰਦੇ ਆ ਵੀ ਉਹ ਅਡਾਪਟ ਕੀਤੀਆਂ ਜਾਣਗੀਆਂ, ਜਿਹਦੇ ਨਾਲ ਉੱਥੇ ਵੀ ਇੱਕ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ। ਸੋ ਇਹ ਪਲਾਨ ਜਿਹੜੇ ਲੀਗਲ ਚੈਲੰਜ ਆ ਉਸ ਨੂੰ ਕੀਤਾ ਜਾਊਗਾ। ਟੈਕਸਸ ਨੂੰ ਹੇਠਲੀ ਅਦਾਲਤ ਨੇ ਪਹਿਲਾਂ ਰੋਕਿਆ ਸੀਗਾ, ਪਰ ਸੁਪਰੀਮ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਸੀਗੀ। ਕਹਿੰਦੇ ਵੀ ਹੁਣ ਵਕਤ ਬਹੁਤ ਘੱਟ ਰਹਿ ਗਿਆ ਤੇ ਇਸ ਦੇ ਵਿੱਚ ਅਦਾਲਤ ਜਿਹੜੀ ਜਿਸ ਦੇ ਨਾਲ ਇਲੈਕਸ਼ਨਸ ਦੇ ਫੈਸਲੇ ਦੇ ਉੱਤੇ ਜਾਂ ਨਤੀਜਿਆਂ ਤੇ ਫਰਕ ਪੈ ਸਕਦਾ ਆ, ਇਹ ਹੁਣ ਅਦਾਲਤ ਇਸ ਦੇ ਵਿੱਚ ਕੋਈ ਰੋਕਾ ਟਾਕੀ ਜਿਹੜੀ ਆ ਉਹ ਨਾ ਕਰੇ ਤੇ ਟੈਕਸਸ ਨੂੰ ਆਪਣੇ ਨਵੇਂ ਮੈਪ ਵਰਤਣ ਦੀ ਇਜਾਜ਼ਤ ਮਿਲ ਚੁੱਕੀ ਸੀ। ਹੁਣ ਦੇਖਣਾ ਹੋਊਗਾ ਵੀ ਕੀ ਕੈਲੀਫੋਰਨੀਆ ਦੇ ਵਿੱਚ ਵੀ ਇਸ ਚੀਜ਼ ਦੀ ਇਜਾਜ਼ਤ ਰਹੇਗੀ ਜਾਂ ਇਸ ਨੂੰ ਅਦਾਲਤ ਦੇ ਦੁਆਰਾ ਰੋਕਿਆ ਜਾ ਸਕਦਾ ਆ। ਕੈਲੀਫੋਰਨੀਆ ਦੇ ਵਿੱਚ ਨੈਸ਼ਨਲ ਸਾਇੰਸ ਫਾਊਂਡੇਸ਼ਨ ਨੂੰ ਜਿਹੜਾ ਆ $1 ਮਿਲੀਅਨ ਦੀ ਜਿਹੜੀ ਗ੍ਰਾਂਟ ਆ ਉਹ ਮਿਲੀ ਹੈਗੀ ਆ, ਜੋ ਕਿ ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਰਿਵਰਸਾਈਡ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡੀਨੋ ਤੇ $1 ਮਿਲੀਅਨ ਜਿਹੜਾ ਦਿੱਤਾ ਜਾਊਗਾ। $6 ਲੱਖ ਜਿਹੜਾ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡੀਨੋ ਨੂੰ ਤੇ $4 ਲੱਖ UC ਰਿਵਰਸਾਈਡ ਨੂੰ ਦਿੱਤਾ ਜਾਊਗਾ। ਇਹ ਆਫਿਸ ਆਫ US ਰਿਪਰੈਜ਼ੈਂਟੇਟਿਵ ਪੀਟ ਐਗੋਲਰ ਜੋ ਹੈਗੇ ਆ ਸੈਨ ਬਰਨਾਰਡੀਨੋ ਤੋਂ, ਉਹਨਾਂ ਨੇ ਇਹ ਦੱਸਿਆ ਹੈਗਾ। ਪ੍ਰੋਫੈਸਰ ਜਿਹੜੇ ਆ UC ਰਿਵਰਸਾਈਡ ਤੇ ਉਹ ਇਸ ਗ੍ਰਾਂਟ ਨੂੰ ਯੂਜ਼ ਕਰਨਾ ਚਾਹੁੰਦੇ ਹੈਗੇ ਆ AI ਮਾਈਨਰ ਸਟੂਡੈਂਟ ਰਿਸਰਚ ਪ੍ਰੋਜੈਕਟਸ ਦੇ ਉੱਤੇ ਤੇ ਹੋਰ ਪ੍ਰੋਗਰਾਮਸ ਦੇ ਉੱਤੇ। ਸੋ ਇਹ ਵਧੀਆ ਆ ਕਿ AI ਦੇ ਲਈ ਜੋ ਇੱਕ ਉੱਥੇ ਦੇ ਕਾਂਗਰਸਮੈਨ ਆ ਉਹ ਗ੍ਰਾਂਟ ਲੈ ਕੇ ਆਏ ਆ ਤੇ ਉਹਨਾਂ ਦੇ ਏਰੀਏ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਆ ਉਹਨਾਂ ਨੂੰ ਇਹ ਜਿਹੜੀ ਗ੍ਰਾਂਟ ਆ ਉਹ ਦਿੱਤੀ ਜਾਊਗੀ ਤਾਂ ਕਿ ਜਿਹੜੇ ਸਟੂਡੈਂਟਸ ਆ ਉਹ ਹੋਰ ਇਸ ਫੀਲਡ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਈ ਰੋਬੋ ਕੰਪਨੀ ਦਾ ਜਿਹੜਾ ਰੂੰਬਾ ਵੈਕਿਊਮ ਕਲੀਨਰ ਸਭ ਤੋਂ ਪਹਿਲਾਂ ਕਹਿ ਲਓ ਵੀ ਮਾਰਕੀਟ ਦੇ ਵਿੱਚ ਜਿਹਨਾਂ ਆਇਆ ਸੀ, ਉਹ ਕੰਪਨੀ ਬੈਂਕਰਪਸੀ ਪ੍ਰੋਟੈਕਸ਼ਨ ਦੇ ਲਈ ਉਹਨਾਂ ਨੇ ਫਾਈਲ ਕਰ ਦਿੱਤਾ ਆ। ਉਹ ਕਹਿੰਦੇ ਵੀ ਉਹ ਪ੍ਰਾਈਵੇਟ ਜਿਹੜੇ ਉਹ ਜਾਣਗੇ ਜਦੋਂ ਪੀਸੀਆ ਰੋਬੋਟਿਕਸ ਜਿਹੜਾ ਇਹਨਾਂ ਦਾ ਪ੍ਰਾਇਮਰੀ ਮੈਨੂਫੈਕਚਰ ਆ, ਜਦ ਉਹਨਾਂ ਦੇ ਦੁਆਰਾ ਇਸ ਨੂੰ ਬਾਏ ਕਰ ਲਿਆ ਗਿਆ। ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਗਈ ਆ ਡੈਲਵਰ ਦੇ ਬੈਂਕਰਪਸੀ ਕੋਰਟ ਦੇ ਵਿੱਚ। $682 ਮਿਲੀਅਨ ਦਾ ਰੈਵਨਿਊ ਜਨਰੇਟ ਕੀਤਾ ਸੀ ਆਈ ਰੋਬੋਟ ਨੇ, ਜਿਹੜੀ ਰੂੰਬਾ ਵੈਕਿਊਮ ਕਲੀਨਰ ਵਾਲੇ ਆ 2024 ਦੇ ਵਿੱਚ। ਕਹਿੰਦੇ ਵੀ ਕਿਉਂਕਿ ਹੁਣ ਚਾਈਨੀਜ਼ ਜਿਹੜੇ ਕਹਿ ਲਓ ਵੀ ਕੰਪਨੀਆਂ ਦੇ ਮੈਨੂਫੈਕਚਰਰਸ ਦੇ ਰਾਈਵਲਸ ਆ, ਉਹਨਾਂ ਨੇ ਇਹਨਾਂ ਦੇ ਜਿਹੜੇ ਮੁਨਾਫੇ ਆ ਉਸ ਨੂੰ ਕਾਫੀ ਜ਼ਿਆਦਾ ਘਟਾ ਦਿੱਤਾ। ਜਾਪਾਨ ਤੇ US ਦੇ ਵਿੱਚ ਅਜੇ ਵੀ ਜਿਹੜੇ ਰੂੰਬਾ ਆ ਉਹ ਜ਼ਿਆਦਾ ਚੱਲਦੇ ਨੇ, ਪਰ ਕੰਪੀਟੀਸ਼ਨ ਆਉਣ ਦੇ ਕਰਕੇ ਇਹਨਾਂ ਦੀਆਂ ਪ੍ਰਾਈਸਿਸ ਘਟੀਆਂ ਆ। ਉਧਰ ਕਹਿੰਦੇ ਵੀ ਟੈਰਿਫਸ ਨੇ ਵੀ ਜਿਹੜੇ US ਦੇ ਵਿੱਚ ਲੱਗਦੇ ਆ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਆ। 46% ਜਿਹੜੇ ਰੂੰਬਾ ਆ ਆਈ ਰੋਬੋਟਸ ਦੇ ਇਹ ਵੈਕਿਊਮ ਕਲੀਨਰਸ ਆ ਜਿਹੜੇ ਵੀਅਤਨਾਮ ਤੋਂ ਆਉਂਦੇ ਆ ਉਹਦੇ ਉੱਤੇ ਟੈਰਿਫ ਜਿਹੜਾ ਉਹ ਲੱਗਦਾ ਹੈਗਾ ਆ। ਇੱਕ ਵਕਤ ਸੀਗਾ ਹਰਜੋਤ ਸਿੰਘ ਜੀ ਜਦ ਇਸ ਕੰਪਨੀ ਨੂੰ ਐਮਾਜ਼ੋਨ ਵਾਲੇ $1.4 ਬਿਲੀਅਨ ਦੇ ਵਿੱਚ ਖਰੀਦਣਾ ਜਿਹੜਾ ਉਹ ਚਾਹੁੰਦੇ ਸੀਗੇ, ਪਰ ਉਸ ਟਾਈਮ ਦੇ ਉੱਤੇ FTC ਨੇ ਇਹਨਾਂ ਨੂੰ ਨਹੀਂ ਸੀ ਜਿਹੜਾ ਉਹ ਮਰਜਰ ਹੋਣ ਦਿੱਤਾ, ਇਸ ਨੂੰ ਨਹੀਂ ਸੀ ਜਿਹੜਾ ਉਹ ਖਰੀਦਣ ਦਿੱਤਾ। ਤੇ ਅੱਜ 2 ਸਾਲਾਂ ਬਾਅਦ ਇਹ ਕੰਪਨੀ ਬੈਂਕਰਪਟ ਜਿਹੜੀ ਉਹ ਹੋ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਜਿਹੜੀ ਮੈਨੂਫੈਕਚਰਰ ਅਸਲ ਦੇ ਵਿੱਚ ਪਾਈਸੀਆ ਉਹ 100% ਕੰਪਨੀ ਦੀ ਇਕੁਇਟੀ ਉਸ ਨੂੰ ਓਨ ਟੇਕ ਓਵਰ ਜਿਹੜੀ ਉਹ ਕਰਨ ਜਾ ਰਹੀ ਹੈਗੀ ਆ। ਸੋ ਦੇਖੋ ਕੀ ਜਿਹੜਾ ਉਹ ਬਣਦਾ ਹੈ। ਸੋ 2021 ਦੇ ਵਿੱਚ ਜਦ ਇਹਨਾਂ ਨੇ ਸ਼ੁਰੂਆਤ ਕੀਤੀ ਸੀ, ਸੋ ਕਾਫੀ ਜ਼ਿਆਦਾ ਲਾਸ ਦੇ ਵਿੱਚ ਚੱਲ ਰਹੇ ਸੀ। ਇੱਕ ਟਾਈਮ ਦੇ ਉੱਤੇ $3.5 ਬਿਲੀਅਨ ਦਾ ਜਿਹੜਾ ਲਾਸ ਇਹਨਾਂ ਨੂੰ ਹੋਇਆ, ਪਰ ਇਵੈਂਚੁਅਲੀ ਇਹਨਾਂ ਦੀ ਹੌਲੀ ਹੌਲੀ ਵੈਲਿਊ ਜਿਹੜੀ ਆ ਉਹ ਵੱਧਦੀ ਜਿਹੜੀ ਉਹ ਰਹੀ, ਖਾਸ ਕਰਕੇ ਕੋਵਿਡ ਦੇ ਵਿੱਚ ਇਹ ਕਾਫੀ ਜ਼ਿਆਦਾ ਵਿਕੇ ਜਿਹੜੇ ਉਹ ਸੀਗੇ। ਸੋ ਹੁਣ ਇਹ ਬੈਂਕਰਪਸੀ ਵੱਲ ਨੂੰ ਅੱਗੇ ਵੱਧ ਰਹੇ ਆ। ਬੈਡਫੋਰਡ ਮੈਸੇਚਿਊਸਟ ਦੇ ਵਿੱਚ ਇਹਨਾਂ ਦੇ ਹੈੱਡਕੁਆਟਰ ਨੇ। 274 EMPLOYE ਜਿਹੜੇ ਉੱਥੇ ਕੰਮ ਕਰਦੇ ਸੀ, ਉਹਨਾਂ ਦਾ ਭਵਿੱਖ ਵੀ ਹੁਣ ਡਾਵਾਂਡੋਲ ਬਣ ਚੁੱਕਾ ਹੈ। ਖਬਰਾਂ ਦਾ ਸਮਾਂ ਸਾਡਾ ਸਮਾਪਤੀ ਵੱਲ ਆ ਤੇ ਜਾਂਦੇ ਜਾਂਦੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $280 ਤੇ 47 ਪੈਸੇ। $1 ਦੇ ਬਰਾਬਰ ਇੰਡੀਆ ਦੇ $90 ਤੇ 77 ਪੈਸੇ। ਸੋ $1 ਇੰਡੀਆ ਦੇ $91 ਦੇ ਲਾਗੇ ਪਹੁੰਚ ਚੁੱਕਾ ਹੈਗਾ। ਜੀ, ਤੇ ਹਰਜੋਤ ਸਿੰਘ ਜੀ ਮਾਰਕੀਟ ਤੇ ਜਾਣ ਤੋਂ ਪਹਿਲਾਂ ਇੱਕ ਆਪਣੇ ਗਵਾਂਢੀ ਮੁਲਕ ਮੈਕਸੀਕੋ ਤੋਂ ਖਬਰ ਆ ਰਹੀ ਆ। ਉੱਥੇ ਇੱਕ ਛੋਟਾ ਪਲੇਨ ਕ੍ਰੈਸ਼ ਹੋਇਆ ਆ ਜੋ ਕਿ ਇੱਕ ਐਮਰਜੈਂਸੀ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਕਸੀਕੋ ਦੀ ਸਟੇਟ ਸਿਵਲ ਪ੍ਰੋਟੈਕਸ਼ਨ ਕੋਆਰਡੀਨੇਟਰ ਉਹਨਾਂ ਨੇ ਦੱਸਿਆ ਤੇ ਕਹਿੰਦੇ ਵੀ ਇਸ ਹਾਦਸੇ ਦੇ ਵਿੱਚ 7 ਜਾਣਿਆਂ ਦੀ ਮੌਤ ਹੋਈ ਦੱਸੀ ਜਾਂਦੀ ਆ।
ਸੈਨ ਮਟੇਓ ਅਟੈਂਕੋ ਦੇ ਵਿੱਚ ਇਹ ਹਾਦਸਾ ਵਾਪਰਿਆ। ਇੱਕ ਇੰਡਸਟਰੀਅਲ ਏਰੀਆ ਸੀਗਾ 3 ਮਾਈਲਸ ਜਿਹੜਾ ਇੱਕ ਟਲੂਸਾ 에ਅਰਪੋਰਟ ਆ ਉਸ ਦੇ ਨਜ਼ਦੀਕ। ਇਹ ਮੈਕਸੀਕੋ ਸਿਟੀ ਤੋਂ ਤਕਰੀਬਨ 50 ਕਿਲੋਮੀਟਰ ਜਾਂ 30 ਮੀਲ ਦੂਰ ਪੈਂਦਾ ਹੈਗਾ ਆ। ਇਹ ਪ੍ਰਾਈਵੇਟ ਜੈਟ ਸੀ। 8 ਪੈਸੰਜਰ ਤੇ 2 ਕਰੂ ਮੈਂਬਰ ਦੇ ਨਾਲ ਇਸ ਨੇ ਉਡਾਨ ਭਰੀ ਸੀ ਤੇ ਕੁਝ ਘੰਟਿਆਂ ਬਾਅਦ ਹੀ ਇਹ ਹਾਦਸਾਗ੍ਰਸਤ ਹੋ ਗਿਆ। 7 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਆ। ਇਹ ਜਦ ਇਹਦੇ ਵਿੱਚ ਕੋਈ ਨੁਕਸ ਪਿਆ ਤਾਂ ਇਹਨਾਂ ਨੇ ਸੌਕਰ ਫੀਲਡ ਦੇ ਵਿੱਚ ਲੈਂਡ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਹਾਦਸਾਗ੍ਰਸਤ ਜਿਹੜਾ ਉੱਥੇ ਹੋ ਗਿਆ ਆ ਤੇ 7 ਜਣਿਆਂ ਦੀ ਮੌਤ ਹੋਈ ਦੱਸੀ ਜਾਂਦੀ ਆ। ਤੇ ਮਾਰਕੀਟ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਅੱਜ ਡਾਓ ਜੋਨ 41 ਪੁਆਇੰਟ ਘੱਟ ਕੇ 48,000 ਤੇ 416 ਤੇ ਬੰਦ ਹੋਇਆ। S&P 11 ਪੁਆਇੰਟ ਘੱਟ ਕੇ 6817, ਨੈਸਡੈਕ 138 ਪੁਆਇੰਟ ਘੱਟ ਕੇ 23,057 ਤੇ ਬੰਦ ਹੋਇਆ। ਸੋਨੇ ਦਾ ਭਾਅ 4300 ਤੇ $38 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $56 ਪ੍ਰਤੀ ਬੈਰਲ। 10 ਈਅਰ ਯੀਲਡ 4.17%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 85,000 ਤੇ 897 ਤੇ ਇਥੀਰੀਅਮ 2945 US$ ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਲੈਣ ਤੋਂ ਇੱਕ ਵਾਰੀ ਫੇਰ ਪਹਿਲਾਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਸਾਰਿਆਂ ਨੂੰ ਕਹੋ ਪੰਜਾਬੀ ਰੇਡੀਓ ਦੇ 15 ਦੇ 15 AM ਤੇ FM ਸਟੇਸ਼ਨਸ ਬੇਕਰਫੀਲਡ ਤੋਂ ਲੈ ਕੇ ਜੁੱਬਾ ਸਿਟੀ ਤਾਈਂ ਉੱਥੇ ਘਰਾਂ 'ਚ ਕਾਰਾਂ 'ਚ ਸੁਣ ਸਕਦੇ ਆ। ਜਿਨ੍ਹਾਂ ਕੋਲ ਰੇਡੀਓ ਸੈਟਸ ਹੈ ਨਹੀਂ, ਪੰਜਾਬੀ ਰੇਡੀਓ USA ਸਟੂਡੀਓ ਕਾਲ ਕਰ ਲਓ, ਤੁਹਾਨੂੰ ਦੱਸ ਦਾਂਗੇ ਲੋਕਲ ਕਿਹੜੇ ਸਟੋਰ ਦੇ ਉੱਤੇ ਪਏ ਆ, ਜਾਂ ਤੁਸੀਂ ਪੰਜਾਬੀ ਰੇਡੀਓ USA ਦੇ ਫ੍ਰਿਜਨੋ ਜਾਂ ਸੈਨੋਜੇ ਸਟੂਡੀਓ 'ਚ ਆ ਕੇ ਲੈ ਸਕਦੇ ਹੈਗੇ ਆ। ਬੜੇ ਸਸਤੇ ਜਿਹੇ ਹੈਗੇ ਆ, ਐਵੇਂ ਕੁਛ ਵੀ ਨਹੀਂ, ਉਹਨੇ ਦਾ ਤਾਂ ਪੀਜ਼ਾ ਨਹੀਂ ਆਉਂਦਾ। ਹਰ ਇੱਕ ਦੇ ਘਰ ਦੇ ਵਿੱਚ 2-2 ਜਿਹੜੇ ਆ ਰੇਡੀਓ ਸੈਟਸ ਪਏ ਹੋਣੇ ਚਾਹੀਦੇ ਆ। ਤੇ ਨਾਲ ਦੀ ਨਾਲ ਜਿਹੜੇ ਦੂਰ ਦਰਾਡੇ ਤੁਹਾਡੇ ਰਿਸ਼ਤੇਦਾਰ ਹੈਗੇ ਆ, ਉਹਨਾਂ ਨੂੰ ਪੰਜਾਬੀ ਰੇਡੀਓ USA ਦੀ ਐਪ ਜਿਹੜੀ ਆ ਉਹ ਡਾਊਨਲੋਡ ਕਰਨ ਨੂੰ ਕਹਿ ਦਿਓ। ਫ੍ਰੀ ਐਪ ਆ ਤੇ ਜਿਹਦੇ ਤੇ ਤੁਸੀਂ 24 ਘੰਟੇ 7 ਦਿਨ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸੁਣ ਸਕਦੇ ਆ। ਪਲੱਸ ਜੇ ਕੋਈ ਪ੍ਰੋਗਰਾਮ ਮਿਸ ਕਰ ਗਏ ਤੇ ਉਹ ਪੋਡਕਾਸਟ ਵੀ ਹੈਗੇ ਆ ਤੇ ਉਹ ਤੁਸੀਂ ਉੱਥੇ ਸੁਣ ਸਕਦੇ ਆ। ਜੀ, ਇੱਥੇ ਸਮਾਪਤੀ ਆ ਸਾਡੇ ਦੋਨਾਂ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।